बिस्मिल्लाह रहमान रहीम। सज्जनों ते मित्रों, पंजाब मेरा इश्क है। तो कोई भी बंदा अपने इश्क लिए जद तक इंतहा पसंद ना हो, वो इश्क का दावा गवाही तलब ही रहिंदा है। वजीराबाद की सरसब्ज धरती तो लैके लाहौर शहर दी रौनकां तिकर जिहड़ा जज्बा मेरी रूह के नाल नाल टुरदा रहा, वो इश्क ही सी। मेरी आजादी का कोई भी रंग रूप या हिस्सा रहा, ਉਹਦੇ ਉੱਤੇ ਪੰਜਾਬੀ ਬੋਲੀ ਤੇ ਰਹੀਤਲ ਦਾ ਪਰਛਾਵਾਂ ਹਮੇਸ਼ਾ ਮੌਜੂਦ ਰਿਹਾ। ਮੈਂ ਜਦੋਂ ਅਮਲੀ ਸਾਫ ਦਾ ਸੁਪਨਾ ਵੇਖਿਆ ਤੇ ਇਹ ਵੀ ਪੰਜਾਬੀ ਹੋ ਕੇ ਵੇਖਿਆ, ਉਸ ਵੇਲੇ ਤਿਕਰ ਹੁਸੈਨ ਨਕੀ ਔਰ ਰੋਜ਼ਨਾਮਾ ਸੱਜਣ ਦਾ ਤਜਰਬਾ ਕਰ ਚੁੱਕੇ ਸਨ। ਉਹਨਾਂ ਦੀ ਮਾਂ ਬੋਲੀ ਪੰਜਾਬੀ ਨਹੀਂ ਸੀ, ਪਰ ਪੰਜਾਬੀ ਬੋਲੀ ਉੱਤੇ ਉਹਨਾਂ ਸੱਜਣ ਰਾਹੀਂ ਜੋ ਅਹਿਸਾਨ ਕੀਤਾ, ਮੈਂ ਸਮਝਣਾ ਇਸ ਮਿੱਟੀ ਉੱਤੇ ਜੰਮਣ ਵਾਲਾ ਹਰ ਜੀ ਉਹਨਾਂ ਦਾ ਕਰਜ਼ਾਈ ਹੈ। ਹੁਸੈਨ ਨਕੀ ਹੋਰਾਂ ਸੱਜਣ ਨੂੰ ਸੱਜਰਿਆਂ ਜਜ਼ਬਿਆਂ ਨਾਲ ਸ਼ੁਰੂ ਕੀਤਾ ਤੇ ਆਪਣੀ ਸਹਾਫਤੀ ਮਹਾਰਤ ਤੇ ਅਲਮੀਅਤ ਰਾਹੀਂ ਇਹਨੂੰ ਮਿਸਾਲੀ ਅਖਬਾਰ ਬਣਾ ਦਿੱਤਾ। ਪਰ ਮੁਕੱਦਰਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਸੱਜਣ ਨੂੰ ਸਰਾਇਆ ਤੇ ਬਹੁਤ ਗਿਆ, ਪਰ ਇਹਦੀ ਸਰਪ੍ਰਸਤੀ ਉਂਝ ਨਾ ਹੋਈ ਜਿਵੇਂ ਹੁਣ ਦਾ ਹੱਕ ਸੀ। ਉਹ ਲੋਕ ਜਿਨ੍ਹਾਂ ਦੇ ਹੱਥ ਇਕਤਦਾਰ ਦੀ ਮੁਹਾਰ ਸੀ, ਉਹ ਜਿਵੇਂ ਅਹਿਸਾਸੇ ਕਮਤਰ ਦੇ ਮਾਰੇ ਹੋਏ ਸਨ। ਖਾਸ ਕਰ ਬਿਊਰੋਕ੍ਰੇਸੀ ਜਿਹੜੀ ਉਸ ਵੇਲੇ ਸੀ, ਉਹਨੇ ਤਾਂ ਮਿੱਥ ਲਿਆ ਸੀ ਕਿ ਪੰਜਾਬੀ ਬੋਲੀ ਤੇ ਰਹਿਤ ਨਾਲ ਹਰ ਹਾਲ ਵਿੱਚ ਨਫ਼ਰਤ ਤੇ ਬੋਝ ਦਾ ਰਿਸ਼ਤਾ ਹੀ ਰੱਖਣਾ ਹੈ। ਸੋ ਇੱਕ ਮਿਆਰੀ ਤੇ ਸ਼ਾਨਦਾਰ ਪਰਚਾ ਹੋਣ ਦੇ ਬਾਵਜੂਦ ਸੱਜਣ ਆਪਣਾ ਵਜੂਦ ਬਰਕਰਾਰ ਨਾ ਰੱਖ ਸਕਿਆ। ਹਾਲਾਂਕਿ ਹੁਸੈਨ ਨਕੀ ਹੋਰਾਂ ਦਾ ਨਾਂ ਹੀ ਕਿਸੇ ਪਰਚੇ ਦੀ ਕਾਮਯਾਬੀ ਦਾ ਜ਼ਾਮਨ ਹੋਣ ਲਈ ਕਾਫੀ ਸੀ। ਮੈਂ ਜਾਣਦੇ ਬੁੱਝਦੇ ਕਿ ਪੰਜਾਬੀ ਬੋਲੀ ਨੂੰ ਖਾਲੀ ਇੱਕ ਮੁਹਾਜ਼ ਉੱਤੇ ਹੀ ਆਪਣੀ ਬਕਾ ਦੀ ਜੰਗ ਨਹੀਂ ਲੜਨੀ ਪੈਣੀ, ਇਹਦੇ ਲਈ ਹੋਰ ਵੀ ਬੜੀਆਂ ਔਕੜਾਂ ਨੇ। ਮੈਂ ਪੰਜਾਬੀ ਬੋਲੀ ਦਾ ਅਖਬਾਰ ਕੱਢਣ ਦਾ ਫੈਸਲਾ ਕੀਤਾ। ਮੈਨੂੰ ਵੀ ਇੰਝ ਮੱਤਾ ਦੇਣ ਵਾਲਾ ਸਮਝਾਇਆ ਜਿਵੇਂ ਮੇਰੇ ਮੁਰਸ਼ਦ ਬੁੱਲੇ ਸ਼ਾਹ ਨੂੰ ਕੁਲ ਜਹਾਨ ਟੋਕ ਕੇ ਆਖਿਆ ਕਿ ਅਨਾਇਤ ਸ਼ਾਹ ਦਾ ਮੁਰੀਦ ਹੋਣਾ ਆਪਣੇ ਨਾਂ ਨੂੰ ਲੀਕ ਲਾਉਣਾ ਹੈ। ਮੁਰਸ਼ਦ ਹੋਰਾਂ ਦੁਨੀਆਦਾਰਾਂ ਦੀ ਨਜ਼ਰਾਂ ਵਿੱਚ ਘਾਟੇ ਦਾ ਸੌਦਾ ਕੀਤਾ, ਪਰ ਹਕੀਕਤ ਵਿੱਚ ਇਸ ਤੋਂ ਵੱਡਾ ਮੁਨਾਫਾ ਕੋਈ ਨਹੀਂ ਸੀ ਜੋ ਬੁੱਲੇ ਸ਼ਾਹ ਅਮਰ ਹੋ ਕੇ ਕਮਾ ਲਿਆ। ਮੈਂ ਬੁੱਲੇ ਸ਼ਾਹ ਤੇ ਨਹੀਂ, ਨਾ ਪੰਜਾਬੀ ਬੋਲੀ ਕੋਈ ਘੱਟ ਦਰਜੇ ਦੀ ਬੋਲੀ ਹੈ। ਸਮਝਾਉਣ ਵਾਲੇ ਆਖਿਆ ਕਿ ਮਿੱਤਰਾ, ਇਹ ਘਾਟੇ ਦਾ ਸੌਦਾ ਹੀ, ਤੂੰ ਇੱਕ ਮਿਡਲ ਕਲਾਸ ਹਕੀਮ ਦਾ ਪੁੱਤਰ ਤੇ ਇੱਥੋਂ ਪਤਨਾ ਤੀਕ ਰਪੜਿਆ ਨਹੀਂ ਜਾਣਾ। ਮੈਂ ਆਪਣੇ ਇਸ਼ਕ ਨੂੰ ਕੜਾ ਬਣਾਇਆ ਤੇ ਉਸ ਚਨਾਹ ਵਿੱਚ ਛਾਲ ਮਾਰ ਦਿੱਤੀ। ਭੁਲੇਖਾ ਨਿਕਲਿਆ ਤੇ ਅਸੀਂ ਪੱਥਰ ਦੇ ਵੱਗੀ ਉਹ ਲੀਕ ਮਿਟਾਉਣ ਦੇ ਯਤਨ ਕਰਨ ਲੱਗ ਪਏ, ਜਿਹੜੀ ਇੱਕ ਮਿੱਥ ਬਣ ਗਈ ਸੀ ਕਿ ਪੰਜਾਬੀ ਅਖਬਾਰ ਕਦੀ ਕਾਮਯਾਬ ਨਹੀਂ ਹੋ ਸਕਦਾ। ਮੈਂ ਸਾਬਤ ਕੀਤਾ ਕਿ ਸੋਹਣੀ ਦਾ ਇਸ਼ਕ ਹਰ ਵਾਰੀ ਚਨਾਹ ਵਿੱਚ ਡੁੱਬ ਕੇ ਕਹਾਣੀ ਨਹੀਂ ਬਣ ਸਕਦਾ। ਕਦੀ ਕਦੀ ਉਹ ਚਨਾਹ ਪਾਰ ਕਰਕੇ ਆਪਣੀ ਮੰਜ਼ਿਲ ਉੱਤੇ ਅੱਪੜ ਕੇ ਵੀ ਅਮਰ ਹੋ ਸਕਦੀ ਹੈ। ਭੁਲੇਖਾ ਇੱਕ ਅਮਰ ਹਕੀਕਤ ਬਣ ਚੁੱਕਿਆ ਹੈ, ਜਿਹੜਾ ਇਸ ਸਭ ਤੋਂ ਲੰਮੇ ਅਰਸੇ ਦੀ ਅਮਲੀ ਤਾਰੀਖ ਬਣ ਕੇ ਹਰ ਪੰਜਾਬੀ ਦਾ ਮਾਣ ਹੈ। ਸਾਡੇ ਪੰਜਾਬ ਦੇ ਇਲਮੀ ਤੇ ਅਦਬੀ ਹਲਕਿਆਂ ਲਈ ਅਜਿਹੀ ਠਾਰ ਵੀ ਹੈ ਜਿੱਥੇ ਇਹ ਸਭ ਮਾਂ ਬੋਲੀ ਨਾਲ ਇਸ਼ਕ ਦੀ ਤਸਬੀਹ ਪੜ੍ਹਦੇ ਨੇ। ਭੁਲੇਖਾ ਅਖਬਾਰ ਲਈ ਜਿਨ੍ਹਾਂ ਸੱਜਣਾ ਮਿੱਤਰਾਂ ਇੱਕ ਅੱਖਰ ਵੀ ਲਿਖਿਆ ਜਾਂ ਫਿਰ ਕਿਸੇ ਉਸ ਅਖਬਾਰ ਨੂੰ ਮਾਂ ਬੋਲੀ ਦੀ ਮੁਹੱਬਤ ਦੇ ਸਰਸ਼ਾਰ ਹੋ ਕੇ ਪੜ੍ਹਿਆ, ਉਹ ਸਭ ਇਹਦੇ ਮਾਲਕ ਨੇ ਤੇ ਇਹਦੇ ਹਕੂਕ ਉਹਨਾਂ ਦੇ ਨਾਂ ਨੇ। ਸੱਜਣੋ, ਪੰਜਾਬੀ ਅਖਬਾਰ ਕੱਢਣਾ ਜਾਂ ਇਹਦੇ ਤਸੱਸੁਲ ਦੀ ਜਦੋਜਹਿਦ ਕਰਨਾ ਹੀ ਸਭ ਕੁਝ ਨਹੀਂ, ਬਲਕਿ ਪੰਜ ਦਰਿਆਵਾਂ ਦੀ ਇਸ ਧਰਤੀ ਉੱਤੇ ਰਹਿ ਕੇ ਆਪਣੇ ਪੰਜਾਬੀ ਹੋਣ ਦੀ ਸ਼ਨਾਖਤ ਨੂੰ ਜ਼ਿੰਦਾ ਰੱਖਣਾ ਵੀ ਕੋਈ ਸੌਖਾ ਕੰਮ ਨਹੀਂ। ਮੇਰੇ ਲਈ ਪੰਜਾਬੀ ਅਖਬਾਰ ਕੱਢਣਾ ਔਖਾ ਨਹੀਂ ਸੀ, ਬਲਕਿ ਇਹਦੇ ਉੱਤੇ ਕਾਇਮ ਰਹਿਣਾ ਅਸਲ ਮਸਲਾ ਸੀ। ਅਖਬਾਰੀ ਬਰਾਦਰੀ ਦੇ ਆਗੂਆਂ ਇਸ ਪੰਜਾਬੀ ਅਖਬਾਰ ਦਾ ਵਜੂਦ ਕਦੀ ਤਸਲੀਮ ਹੀ ਨਹੀਂ ਕੀਤਾ। ਪੰਜਾਬ ਦੀ ਮਿੱਟੀ ਉੱਤੇ ਰਹਿ ਕੇ ਪੰਜਾਬ ਦਾ ਖੱਟਿਆ ਖਾਣ ਵਾਲਿਆਂ ਪੰਜਾਬੀ ਅਖਬਾਰ ਨੂੰ ਹਮੇਸ਼ਾ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਤਾਂ ਸੂਬੇ ਦੇ ਨਾਲ ਨਾਲ ਮਰਕਜ਼ ਦੀ ਬਿਊਰੋਕ੍ਰੇਸੀ ਪੰਜਾਬੀ ਅਖਬਾਰ ਦੀ ਦੁਸ਼ਮਣ ਹੋਈ। ਸਾਨੂੰ ਇਸ਼ਤਿਹਾਰਾਂ ਲਈ ਕਦੀ ਮਿਹਨਤ ਤਰਲਾ ਕਰਨਾ ਪਿਆ ਤੇ ਕਦੀ ਇੱਕ ਤੇ ਹੱਥ ਮਾਰ ਕੇ ਮੈਦਾਨ ਲਾਉਣਾ ਪਿਆ। ਮੈਂ ਲੜਾਈਆਂ ਮੁੱਲ ਲਈਆਂ ਤੇ ਬਗਾਨਿਆਂ ਫੱਡਿਆਂ ਵਿੱਚ ਰਾਤ ਜਾਂਦੀ ਲੱਤ ਲੜਾਈ, ਤਾਂ ਜੇ ਕਿਸੇ ਤਰ੍ਹਾਂ ਪੰਜਾਬੀ ਸਾਫਤ ਦਾ ਦੀਵਾ ਜਗਦਾ ਰਹੇ। ਉਹ ਅਫਸਰਸ਼ਾਹੀ ਜਿਹੜੀ ਸਿੰਧੀ, ਪਸ਼ਤੋ ਤੇ ਬਲੋਚੀ ਬੋਲੀਆਂ ਦੇ ਅਖਬਾਰਾਂ ਲਈ ਬੜੀ ਮਿਹਰਬਾਨ ਸੀ, ਉਹਨਾਂ ਪੰਜਾਬੀ ਨਾਲ ਮਥਰਿਆਂ ਜਿਹਾ ਸਲੂਕ ਕੀਤਾ। ਗੱਲ ਇਸ ਖਾਸ ਤੇ ਤਗੜੇ ਤਬਕੇ ਦੀ ਨਹੀਂ, ਬਲਕਿ ਸਾਡੇ ਉੱਤੇ ਤੇ ਉਹ ਵੀ ਕਾਠੀ ਪਾ ਕੇ ਚੜ੍ਹੇ ਰਹਿ ਜਿਨ੍ਹਾਂ ਨੂੰ ਇਸ ਧਰਤੀ ਤੇ ਇੱਥੋਂ ਦੇ ਲੋਕਾਂ ਪਨਾਹ ਦਿੱਤੀ ਸੀ। ਮਤਲਬ APNS ਦੀ ਉਹ ਸ਼ਾਨਾ ਕਿਆਦਤ ਜਿਨ੍ਹਾਂ ਦੀ ਆਪਣੀ ਬੋਲੀ ਜਾਂ ਤੇ ਉਰਦੂ ਸੀ, ਜਾਂ ਫਿਰ ਉਹਨਾਂ ਪੰਜਾਬੀ ਨੂੰ ਨਿੰਦ ਕੇ ਉਰਦੂ ਨੂੰ ਆਪਣੀ ਮਾਂ ਬੋਲੀ ਦਾ ਦਰਜਾ ਦੇ ਕੇ ਇਸ ਝੂਠ ਨੂੰ ਸੱਚ ਮੰਨ ਲਿਆ ਸੀ। ਤੁਸੀਂ ਜਾਣਦੇ ਹੋ ਕਿ ਅਜਿਹੇ ਲੋਕ ਜਿਹੜੇ ਬਰਾਦਰੀ ਬਦਲ ਲੈਣ ਜਾਂ ਫਿਰ ਆਪਣੇ ਪਿਛੋਕੜ ਥਾਵੇਂ ਕਿਸੇ ਹੋਰ ਪਛਾਣ ਨੂੰ ਅਪਣਾ ਲੈਣ, ਉਹ ਲੋਕ ਹਮੇਸ਼ਾ ਆਪਣੀ ਅਸਲ ਮਿਟਾਉਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੀ ਨਫਸੀਆਤ ਵਿੱਚ ਇੱਕ ਅਜੀਬ ਜਿਹੀ ਨਫ਼ਰਤ ਰਚ ਵਸ ਜਾਂਦੀ ਹੈ, ਜਿਹੜੀ ਉਹਨਾਂ ਨੂੰ ਆਪਣੇ ਪਿਛੋਕੜ ਨਾਲ ਜੁੜੀ ਹਰ ਸ਼ੈ ਮਿਟਾ ਦੇਣ ਦੀ ਮੁਸ਼ਕਲ ਦਿੰਦੀ ਰਹਿੰਦੀ ਹੈ। ਭੁਲੇਖਾ ਅਖਬਾਰ ਨੇ ਵੀ APNS ਦੀ ਮੈਂਬਰਸ਼ਿਪ ਲਈ ਅਪਲਾਈ ਕੀਤਾ। ਉਸ ਵੇਲੇ ਦੇ ਸਦਰ ਜਨਾਬੇ ਮੁਜੀਬੁਰ ਰਹਿਮਾਨ ਸ਼ਾਮੀ ਸਾਹਿਬ ਨੇ ਮੈਨੂੰ ਯਕੀਨ ਦਹਾਨੀ ਵੀ ਕਰਾਈ, ਪਰ ਭੁਲੇਖਾ ਇਸ ਕਰਕੇ ਮੈਂਬਰ ਨਾ ਬਣ ਸਕਿਆ ਕਿ ਇਹ ਪੰਜਾਬੀ ਅਖਬਾਰ ਹੈ। ਇਸ ਇਸ਼ਰਾਫੀਆ ਦੀ ਨਫ਼ਰਤ ਦਾ ਇਹ ਆਲਮ ਹੈ ਕਿ ਸਾਡੇ ਮਰਹੂਮ ਮਿੱਤਰ ਮੋਹਤਰਮ ਜ਼ਿਆ ਸ਼ਾਹਿਦ ਦੇ ਸਿੰਧੀ ਤੇ ਪਸ਼ਤੋ ਅਖਬਾਰਾਂ ਨੂੰ ਤਾਂ APNS ਦੀ ਮੈਂਬਰਸ਼ਿਪ ਦੇ ਦਿੱਤੀ ਗਈ, ਪਰ ਪੰਜਾਬੀ ਅਖਬਾਰ ਖਬਰਾਂ ਨੂੰ ਰੱਦ ਕਰ ਦਿੱਤਾ ਗਿਆ। ਸਬਬ ਸਿਰਫ ਪੰਜਾਬੀ ਹੋਣਾ ਸੀ। ਹੋਰ ਤੇ ਹੋਰ ਹੁਸੈਨ ਨਕੀ ਹੋਰਾਂ ਦਾ ਅਖਬਾਰ ਸੱਜਣ ਵੀ APNS ਦਾ ਮੈਂਬਰ ਨਾ ਬਣ ਸਕਿਆ।
ਮੈਂ ਬੜਾ ਢਿੱਲ ਆਇਆ, ਪਰ ਇਸ ਅਸ਼ਰਾਫੀਆ ਨੇ ਹਰ ਥਾਂ ਪੰਜਾਬੀ ਬੋਲੀ ਦੇ ਅਖਬਾਰ ਦਾ ਰਾਹ ਢੱਕਿਆ। ਅਸੀਂ ਹਰ ਮਿਆਰ ਤੇ ਪੂਰੇ ਉਤਰਨ ਦੇ ਬਾਵਜੂਦ APNS ਦੇ ਮੈਂਬਰ ਨਹੀਂ ਬਣ ਸਕੇ। ਰੋਜ਼ਵਾਰ ਖਬਰਾਂ ਭੁਲੇਖਾ ਤੇ ਨਾ ਹੀ ਲੁਕਾਈ। ਇੱਥੇ ਬੈਠੀ ਅਸ਼ਰਾਫੀਆ ਸਾਡਾ ਰਾਹ ਇਸ ਕਰਕੇ ਡੱਕੀ ਖਲੋਤੀ ਹੈ ਕਿ ਇਹਨੂੰ ਪੰਜਾਬੀ ਬੋਲੀ ਨਾਲ ਨਫ਼ਰਤ ਤੇ ਬੋਗਸ ਹੈ। ਇਹ ਤਨਜ਼ੀਮ ਦਾਅਵੇਦਾਰ ਹੈ ਪੂਰੇ ਪਾਕਿਸਤਾਨ ਦੇ ਅਖਬਾਰਾਂ ਦੀ ਤਰਜਮਾਨੀ ਦੀ, ਪਰ ਹਕੀਕਤ ਕੀ ਹੈ ਕਿ ਪੰਜਾਬੀ ਬੋਲੀ ਨਾਲ ਬੋਝ ਰੱਖਣ ਵਾਲੇ ਚੰਦ ਮਖਸੂਸ ਲੋਕ, ਜਿਨ੍ਹਾਂ ਦੀ ਤਾਦਾਦ ਦਰਜਨ ਡੇਢ ਦਰਜਨ ਤੋਂ ਵੱਧ ਨਹੀਂ, ਇਹੋ ਲੋਕ ਹਰ ਕਿਸਮ ਦਾ ਮਫਾਦ ਲੈਂਦੇ ਨੇ ਤੇ ਉਹੀ ਇਸ ਤਨਜ਼ੀਮ ਦੀ ਕਿਆਦਤ ਤੇ ਕਾਬਜ਼ ਨੇ। ਇਹਨਾਂ ਹਾਲਾਤਾਂ ਵਿੱਚ ਹੁਣ APNS ਵੱਲੋਂ ਪੰਜਾਬ ਦੀ ਬਿਊਰੋਕ੍ਰੇਸੀ ਰਾਹੀਂ ਇੱਕ ਅਜਿਹਾ ਆਰਡਰ ਜਾਰੀ ਕਰਾ ਦਿੱਤਾ ਗਿਆ ਹੈ ਜਿਹਦੇ ਪਾਰੋਂ ਕੋਈ ਪੰਜਾਬੀ ਅਖਬਾਰ ਸਰਕਾਰੀ ਇਸ਼ਤਿਹਾਰਾਂ ਦਾ ਐਲ ਨਹੀਂ ਹੋ ਸਕੇਗਾ। ਹਾਂਜੀ, ਕੋਈ ਵੀ ਅਖਬਾਰ ਜਿਹੜਾ ਪੰਜਾਬੀ ਬੋਲੀ ਵਿੱਚ ਛਪਦਾ ਹੈ ਉਹ ਪੰਜਾਬ ਦੇ ਬਜਟ ਵਿੱਚ ਇਸ਼ਤਿਹਾਰ ਨਹੀਂ ਲੈ ਸਕੇਗਾ, ਭਾਵੇਂ ਇਸ ਬਜਟ ਦਾ ਇੱਕ ਵੱਡਾ ਹਿੱਸਾ ਅੰਗਰੇਜ਼ੀ ਅਖਬਾਰਾਂ ਲਈ ਵਕਫ ਹੋਵੇ। ਦੂਜੀਆਂ ਬੋਲੀਆਂ ਨੂੰ ਨਵਾਜ਼ਿਆ ਜਾਏ, ਪਰ APNS ਦਾ ਆਖਣਾ ਹੈ ਕਿ ਪੰਜਾਬੀ ਅਖਬਾਰਾਂ ਲਈ ਕੁਝ ਨਹੀਂ। ਇਸ ਸਾਜ਼ਿਸ਼ ਵਿੱਚ ਕੌਣ ਲੋਕ ਰਲੇ ਨੇ, ਇਹ ਸਾਜ਼ਿਸ਼ ਕਿਵੇਂ ਹੋਈ ਤੇ ਕੌਣ ਲੋਕ ਪੰਜਾਬ ਦੁਸ਼ਮਣ ਵਿੱਚ ਇਸ ਹੱਦ ਤੱਕ ਰਪੜ ਗਏ ਨੇ ਕਿ ਵਾਪਸੀ ਦਾ ਕੋਈ ਰਾਹ ਹੀ ਨਹੀਂ। ਖਾਸ ਕਰ ਮੇਰੇ ਜਿਹੇ ਪੰਜਾਬ ਪ੍ਰਸਤ ਜਿਨ੍ਹਾਂ ਦੇ ਖਮੀਰ ਵਿੱਚ ਪੰਜਾਬ ਨਾਲ ਇਸ਼ਕ ਦਾ ਜਜ਼ਬਾ ਮੌਜੂਦ ਹੈ, ਉਹ ਅਜਿਹੀ ਪੰਜਾਬ ਦੁਸ਼ਮਣੀ ਤੇ ਕਿਵੇਂ ਦੜ ਵੱਟ ਸਕਦੇ ਨੇ। ਮੈਂ ਇਹਨਾਂ ਬਦਬਖਤ ਤੇ ਬੇਗੈਰਤ ਕਿਰਦਾਰਾਂ ਨੂੰ ਬੇਨਕਾਬ ਕਰਨਾ ਆਪਣਾ ਮਿਸ਼ਨ ਸਮਝਣ ਦੇ ਨਾਲ ਨਾਲ ਅਮਲ ਦਾ ਵੀ ਕਾਇਲ ਹਾਂ। ਪੰਜਾਬੀ ਅਖਬਾਰਾਂ ਤੇ ਰਸਾਲਿਆਂ ਦੇ ਖਿਲਾਫ ਸਾਜ਼ਿਸ਼ਾਂ ਕਰਨ ਵਾਲੇ ਪੰਜਾਬ ਦੁਸ਼ਮਣਾਂ ਦੇ ਖਿਲਾਫ ਐਲਾਨੇ ਜੰਗ ਦੇ ਨਾਲ ਅਸੀਂ ਪੰਜਾਬੀ ਤਹਿਰੀਕ ਰਾਹੀਂ ਅਮਲੀ ਇਤਜਾਜ ਦਾ ਵੀ ਐਲਾਨ ਕਰ ਰਹੇ ਹਾਂ। ਇਸ ਬਾਰੇ ਮਜ਼ੀਦ ਗੱਲ ਕਰਾਂਗੇ ਅਗਲੇ ਵਿਲਾਗ ਅੰਦਰ ਤੇ ਦੱਸਾਂਗੇ ਕਿ ਪੰਜਾਬ ਦਾ ਖਾ ਕੇ ਪੰਜਾਬ ਦੀ ਮਿੱਟੀ ਤੇ ਬੋਲਣਾ ਗਦਾਰੀ ਕਰਨ ਵਾਲੇ ਇਹ ਕੁੱਤੇ ਕੌਣ ਤੇ ਕਿੱਥੇ ਕਿੱਥੇ ਬੈਠੇ ਸਾਜ਼ਿਸ਼ਾਂ ਕਰ ਰਹੇ ਨੇ। ਪੰਜਾਬ ਦੁਸ਼ਮਣਾਂ ਉੱਤੇ ਲੱਖ ਲੱਖ ਲਾਹਨਤਾਂ ਦੇ ਨਾਲ ਇਜਾਜ਼ਤ ਦਿਓ। ਰੱਬ ਰੱਖਾ।